ਅਗਸਤ ਮਹੀਨਾ ਜਦੋਂ ਆਉਂਦਾ ਹੈ ਉਦੋਂ ਪੰਜਾਬੀਆਂ ਵਾਸਤੇ ਇੱਕ ਦੁਖਾਂਤ ਔਰ ਦੁੱਖ ਦਰਦ ਦੀ ਯਾਦ ਨੂੰ ਤਾਜ਼ਾ ਕਰ ਦਿੰਦਾ ਹੈ। 1947 ਅਗਸਤ ਮਹੀਨਾ ਸੀਗਾ ਜਦੋਂ ਪੰਜਾਬ ਨੂੰ ਵੰਡਿਆ ਗਿਆ ਔਰ ਇਹਨੂੰ ਆਜ਼ਾਦੀ ਦਾ ਨਾਂ ਦਿੱਤਾ ਗਿਆ। ਫਿਰ ਪਾਕਿਸਤਾਨ ਔਰ ਹਿੰਦੁਸਤਾਨ ਦੁਨੀਆ ਦੇ ਨਕਸ਼ੇ ਤੇ ਆਏ, ਪਰ ਇਸ ਨਕਸ਼ੇ ਤੇ ਇਹਨਾਂ ਦੋਹਾਂ ਦੇ ਮੁਲਕ ਬਣਨ ਤੋਂ ਬਾਅਦ ਜਿਹੜੀਆਂ ਕਹਾਣੀਆਂ ਪੰਜਾਬੀਆਂ ਦੇ ਨਾਲ ਵਾਪਰੀਆਂ, ਜੋ ਉਹਨਾਂ ਦੇ ਨਾਲ ਹੋਇਆ, ਖੂਨ ਦੀਆਂ ਜਿਹੜੀਆਂ ਨਦੀਆਂ ਵਗੀਆਂ, ਜੋ ਪਰਿਵਾਰ ਵਿਛੜੇ, ਜੋ ਹੱਸਦੇ ਵਸਦੇ ਘਰ ਉਜੜੇ, ਜੋ ਉਜਾੜੇ ਹੋਏ, ਉਹ ਅੱਜ ਵੀ ਪੰਜਾਬੀਆਂ ਦੀ ਹਿੱਕ ਦੇ ਉੱਤੇ ਇੱਕ ਫੱਟ ਨੇ ਜਿਹੜੇ ਰਸ ਰਹੇ ਨੇ। ਪੰਜਾਬੀ ਰੇਡੀਓ USA ਨੇ ਉਪਰਾਲਾ ਕੀਤਾ ਹੈ ਉਜਾੜੇ ਦੀਆਂ ਇਹਨਾਂ ਸੱਚੀਆਂ ਕਹਾਣੀਆਂ ਦੇ ਵਿੱਚੋਂ ਕੋਈ ਇੱਕ ਯਾਦ, ਕੋਈ ਇੱਕ ਸੱਚੀ ਕਹਾਣੀ ਤੁਹਾਡੇ ਨਾਲ ਸਾਂਝੀਆਂ ਕਰਨ ਦੀ। ਅਗਸਤ ਮਹੀਨਾ ਸ਼ੁਰੂ ਹੈ ਔਰ ਇਸ ਲੜੀ ਦੀ ਪਹਿਲੀ ਕਹਾਣੀ, ਪਹਿਲੀ ਗੱਲਬਾਤ ਅਸੀਂ ਆਪ ਸਭ ਦੇ ਰੂਬਰੂ ਪੇਸ਼ ਕਰ ਰਹੇ ਹਾਂ। ਸਰਨਾਮਾ ਹੈ ਇਹਦਾ ਚੁੰਨੀ ਤੇ ਜੁੱਤੀ। ਚੜ੍ਹਦੇ ਪੰਜਾਬ ਦਾ ਸ਼ਹਿਰ ਜਾਂ ਪਿੰਡ, ਹੁਣ ਤੇ ਸ਼ਹਿਰੀ ਰੂਪ ਧਾਰ ਗਿਆ ਹੋਏਗਾ ਜੀ, ਰੋਪੜ, ਜਿੱਥੇ ਇੱਕ ਮੁਸਲਮਾਨ ਪਰਿਵਾਰ ਰਹਿੰਦਾ ਸੀਗਾ। ਖੁਦਾ ਬਖਸ਼, ਉਹਦੀ ਘਰ ਵਾਲੀ ਨੂਰਾਂ, ਉਹਦੀ ਸਭ ਤੋਂ ਨਿੱਕੀ ਲਾਡਲੀ ਧੀ ਫਾਤਮਾ, ਉਹਦਾ ਗੱਭਰੂ ਕਬੱਡੀ ਖੇਡਦਾ ਪੁੱਤਰ ਮੁਹੰਮਦ ਵਜ਼ੀਰ, ਵਿਚਕਾਰਲਾ ਪੁੱਤਰ ਬਦਰ ਔਰ ਸਭ ਤੋਂ ਨਿੱਕਾ ਪੁੱਤਰ ਸ਼ੌਕਤ ਅਲੀ। ਖੁਦਾ ਬਖਸ਼ ਦੀ ਔਰ ਗੁਰਪਾਲ ਸਿੰਘ, ਜਿਹੜਾ ਕਿ ਉਹਦੇ ਨਾਲ ਪੱਗ ਵਟਾ ਕੇ ਭਰਾ ਬਣਿਆ ਸੀਗਾ, ਇਹਨਾਂ ਦੋਹਾਂ ਦੀ ਕੰਧ ਸਾਂਝੀ ਸੀ। ਇਸ ਕੰਧ 'ਚ ਪੌੜੀਆਂ ਵਾਲੇ ਆਲੇ ਦੇ ਥੱਲੇ ਇੱਕ ਇੱਟ ਕੱਢੀ ਸੀਗੀ, ਜਿੱਥੋਂ ਕਦੀ ਕਿਸੇ ਨੂੰ ਆਵਾਜ਼ ਦੇਣ, ਜਦੋਂ ਚੁੱਪਚਾਨ ਹੋਣੀ ਤੇ ਇੱਕ ਦੂਜੇ ਦੀ ਖਬਰਗੀਰੀ ਹੈ ਜਿਹੜੀ ਉਹ ਵੀ ਰੱਖੀ ਜਾਂਦੀ ਸੀ। ਔਰ ਇਸ ਤੋਂ ਅੱਡ ਇੱਥੋਂ ਥੋੜਾ ਜਿਹਾ ਹਟਵਾਂ ਇਸੇ ਪਿੰਡ 'ਚ ਵਿਚਕਾਰਲਾ ਘਰ ਸੀ ਜਸਪੀਰ ਸਿੰਘ ਦਾ। ਇਹਨੇ ਵੀ ਖੁਦਾ ਬਖਸ਼ ਦੇ ਨਾਲ ਪੱਗ ਵਟਾਈ ਹੋਈ ਸੀ ਔਰ ਇਹ ਆਪਸ ਦੇ ਵਿੱਚ ਭਰਾ ਬਣੇ ਸਨ। ਇਸੇ ਕਰਕੇ ਖੁਦਾ ਬਖਸ਼ ਦੇ ਨਿਆਣੇ, ਉਹਦੇ ਬੱਚੇ ਗੁਰਪਾਲ ਹੋਣੇ ਨੂੰ ਚਾਚਾ ਗੁਰਪਾਲ ਔਰ ਜਸਪੀਰ ਸਿੰਘ ਹੋਣਾ ਨੂੰ ਤਾਇਆ ਜਸਪੀਰ ਕਹਿ ਕੇ ਸੱਦਦੇ ਸਨ। ਅਗਸਤ ਮਹੀਨਾ ਸ਼ੁਰੂ ਹੋਣ ਤੋਂ ਪਹਿਲਾਂ ਜਦੋਂ ਕਾਂਗਰਸ ਤੇ ਮੁਸਲਿਮ ਲੀਗ ਦੀ ਚੋਣਾਂ ਹੋਈਆਂ, ਉਦੋਂ ਖੁਦਾ ਬਖਸ਼ ਹੋਣਾ ਨੇ ਸਿਰਫ ਇਸ ਕਰਕੇ ਕਾਂਗਰਸ ਨੂੰ ਵੋਟ ਪਾਇਆ ਕਿ ਉਹ ਵੰਡ ਨਹੀਂ ਸੀ ਚਾਹੁੰਦੇ। ਹੱਸਦਾ ਖੇਡਦਾ ਵਿਹੜਾ ਜਿਹੜਾ ਨਹੀਂ ਸੀ ਜਾਣਾ ਚਾਹੁੰਦੇ, ਉਹ ਨਵੇਂ ਮੁਲਕ 'ਚ ਨਹੀਂ ਸੀ ਜਾਣਾ ਚਾਹੁੰਦੇ। ਉਹ ਗੁਰਪਾਲ ਸਿੰਘ ਔਰ ਜਸਪੀਰ ਵਰਗੇ ਕਈ ਪਰਿਵਾਰਾਂ ਦੇ ਨਾਲ ਕਈ ਸਦੀਆਂ ਤੋਂ, ਕਈ ਪੀੜ੍ਹੀਆਂ ਤੋਂ ਇੱਥੇ ਰਹਿੰਦੇ ਆਏ ਸਨ ਔਰ ਉਹਨਾਂ ਨੂੰ ਕੋਈ ਦੁੱਖ ਦਰਦ ਔਰ ਤਕਲੀਫ ਨਹੀਂ ਸੀ। ਪਰ ਇੱਕ ਦਿਨ ਢਲਿਆ ਕਿ ਗੁਰਪਾਲ ਔਰ ਉਹ ਇਕੱਠੇ ਡੰਗਰਾਂ ਵਾਲੇ ਵਿਹੜੇ 'ਚ ਬੈਠੇ। ਯਕਦਮ ਖੁਦਾ ਬਖਸ਼ ਦੀ ਉੱਚੀ ਆਵਾਜ਼ ਔਰ ਚੀਕ ਚਵਾੜਾ ਸ਼ੁਰੂ ਹੋ ਗਿਆ, ਜਿਹਦੇ ਤੇ ਨੂਰਾਂ ਪਰੇਸ਼ਾਨ ਹੋ ਕੇ ਨੱਸੀ ਤੇ ਮਗਰੀ ਫਾਤਮਾ ਔਰ ਉਹਨਾਂ ਦੇ ਪੁੱਤਰ ਵੀ ਗਏ। ਗੁਰਪਾਲ ਕਹਿ ਰਿਹਾ ਸੀਗਾ ਕਿ ਨਾਲ ਦੇ ਪਿੰਡਾਂ ਦੇ ਵਿੱਚ ਬਲਵਾਈਆਂ ਦੇ ਹਮਲੇ, ਮੁਸਲਮਾਨ ਪਰਿਵਾਰਕਾਂ ਦੇ ਘਰ ਸਾੜਨ ਦੀਆਂ ਖਬਰਾਂ ਆ ਰਹੀਆਂ। ਮੇਰਾ ਖਿਆਲ ਹੈ ਤੁਸੀਂ ਕੁਝ ਫਿਕਰ ਕਰੋ। ਖੁਦਾ ਬਖਸ਼ ਕਹਿ ਰਿਹਾ ਸੀਗਾ ਕਿ ਐਵੇਂ ਕਿਵੇਂ ਕੋਈ ਹਮਲਾ ਕਰ ਦੇਗਾ, ਐਵੇਂ ਕਿਵੇਂ ਆਪਣਾ ਘਰ ਛੱਡ ਕੇ ਚਲੇ ਜਾਈਏ। ਅਸੀਂ ਸਦੀਆਂ ਤੋਂ ਇੱਥੇ ਇਕੱਠੇ ਵਾਸਤੇ ਆ ਰਹੇ ਹਾਂ, ਸਾਨੂੰ ਇਹਨਾਂ ਵੰਡਾਂ, ਇਹਨਾਂ ਮੁਲਕਾਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ। ਇਹ ਗੱਲਾਂ ਹੋਣ ਰਹੀਆਂ ਸਨ ਤੇ ਨੂਰਾਂ ਨੇ ਵਾਪਸ ਆ ਕੇ ਖੁਦਾ ਬਖਸ਼ ਨੂੰ ਸਮਝਾਉਣਾ ਚਾਹਿਆ ਤੇ ਉਹ ਉਹਦੇ ਨਾਲ ਵੀ ਲੜ ਪਿਆ। ਇਹਨਾਂ ਲੜਿਆ ਕਿ ਘਰ 'ਚ ਸਹਿਮ ਜਿਹਾ ਖਿਲਰ ਗਿਆ। ਬੱਚੇ, ਪੂਰਾ ਪਰਿਵਾਰ ਲੰਮੇ ਤੇ ਪਏ, ਪਰ ਉਹਨਾਂ ਦੀ ਅੱਖ ਨਹੀਂ ਸੀ ਲੱਗ ਰਹੀ। ਸਵੇਰੇ ਤੜਕੇ ਖੁਦਾ ਬਖਸ਼ ਡੰਗਰ ਲੈ ਕੇ ਡੇਰੇ ਨੂੰ ਚਲਾ ਗਿਆ ਤੇ ਮਗਰੋਂ ਪਹਿਲੀ ਵਾਰ ਇਸ ਪਰਿਵਾਰ ਦੇ ਘਰ 'ਚ ਚੁੱਲ੍ਹਾ ਨਾ ਬਲਿਆ। ਕੀ ਸੀਗਾ ਫਾਤਮਾ ਨੂੰ ਤਾਂ ਯਾਦ ਵੀ ਨਹੀਂ ਬਚਪਨੇ 'ਚ, ਪਰ ਸੂਰਜ ਨਿਕਲਣ ਤੋਂ ਜ਼ਰਾ ਪਹਿਲਾਂ ਜਦੋਂ ਰਾਤ ਛੱਟ ਚੁੱਕੀ ਸੀਗੀ, ਲਾਲੀ ਔਰ ਦਿਨ ਦਾ ਨੂਰ ਫੁੱਟ ਚੁੱਕਿਆ ਸੀਗਾ, ਉਹਨਾਂ ਦੇ ਘਰ ਗੁਰਪਾਲ ਨੱਸਾ ਹੋਇਆ ਆਇਆ। ਡੰਗਰ ਨਾਲ ਸਨ, ਲੀੜੇ ਦੱਸ ਰਹੇ ਸਨ ਕਿ ਕਿਤੇ ਕੋਈ ਲੜਾਈ ਝਗੜਾ ਹੋਇਆ। ਮੂੰਹ ਲਮਕਿਆ ਸੀਗਾ। ਨੂਰਾਂ ਹੱਕਾ ਬੱਕਾ ਰਹਿ ਗਈ ਕਿ ਡੰਗਰ ਤੇ ਹੁਣੇ ਲੈ ਗਿਆ ਸੀ ਕੁਝ ਚਿਰ ਪਹਿਲਾਂ। ਤੇ ਗੁਰਪਾਲ ਨੇ ਭਿੱਜੀਆਂ ਅੱਖਾਂ ਦੇ ਨਾਲ ਦੱਸਿਆ ਕਿ ਹਮਲਾ ਹੋ ਗਿਆ, ਡੇਰੇ ਦੇ ਉੱਤੇ ਆ ਕੇ ਕੁਝ ਲੋਕਾਂ ਨੇ ਖੁਦਾ ਬਖਸ਼ ਨੂੰ ਕਤਲ ਕਰ ਦਿੱਤਾ ਹੈ। ਇਹ ਗੱਲ ਸੁਣਨ ਤੋਂ ਬਾਅਦ ਇਸ ਵਿਹੜੇ ਦੇ ਵਿੱਚ ਕਹਾਵਾਂ ਮਚ ਪਈਆਂ। ਜਵਾਨ ਪੁੱਤਰ ਦਵਾ-ਦਵ ਉੱਠੇ, ਜਿਹਦੇ ਹੱਥ 'ਚ ਡਾਂਗ ਸੋਟਾ ਆਇਆ ਲੈ ਕੇ ਨੱਸਦੇ ਕਿ ਕਿਹਨਾਂ ਸਾਡੇ ਪਿਓ ਨੂੰ ਕਤਲ ਕੀਤਾ। ਉਹ ਬਾਹਰ ਨਿਕਲੇ ਸਨ ਕਿ ਗੁਰਪਾਲ ਨੇ ਨੂਰਾਂ ਔਰ ਫਾਤਮਾ ਨੂੰ ਦਵਾ-ਦਵ ਆਪਣੇ ਘਰ ਲੈ ਗਿਆ। ਆਪਣੇ ਘਰ ਲੈ ਕੇ ਗਿਆ ਤੇ ਬਾਹਰੋਂ ਰੋਲੇ ਰੱਪੇ ਦੇ ਵਿੱਚ ਪਤਾ ਲੱਗਾ ਕਿ ਉਹ ਬਲਵਈ ਨੇ ਜਿਹੜੇ, ਜਾਂ ਹਮਲਾ ਕਰਨ ਵਾਲੇ ਨੇ ਜਿਹੜੇ, ਜਿਨ੍ਹਾਂ ਨੂੰ ਸੱਦ ਕੇ ਮੁਸਲਮਾਨ ਦੇ ਘਰ ਬਕਾਇਦਾ ਸਾੜੇ ਜਾ ਰਹੇ ਸਨ, ਉਹ ਇਸ ਘਰ ਦੇ ਉੱਤੇ ਵੀ ਤਾਵਾ ਖੋਲਦੇ ਨੇ। ਲੁੱਟ ਮਾਰ ਮਚਦੀ ਏ। ਉਹ ਡੰਗਰ ਜਿਹੜੇ ਕੁਝ ਬਚਾ ਕੇ ਗੁਰਪਾਲ ਲਿਆਇਆ ਸੀ, ਉਹ ਵੀ ਆਪਸ 'ਚ ਵੰਡ ਲੈ ਜਾਂਦੇ ਨੇ। ਹੁਣ ਰਾਤ ਆ ਜਿਹੜੀ ਉਹ ਖਿਲਰ ਰਹੀ ਹੈ। ਪੂਰੇ ਪਿੰਡ ਦੇ ਵਿੱਚ ਸੁਨਾਟਾ ਹੈ। ਲੁੱਟ ਮਾਰ ਤਸੱਲੀ ਨਾ ਕੀਤੀ ਗਈ ਔਰ ਇਹ ਲੁੱਟਣ ਵਾਲੇ ਲੁੱਟ ਕੇ ਚਲੇ ਗਏ। ਇਸ ਤੋਂ ਬਾਅਦ ਗੁਰਪਾਲ ਔਰ ਉਹਦੇ ਘਰ ਵਾਲੇ ਨੇ ਜਿਹੜੇ, ਉਹਨਾਂ ਨੇ 2 ਘੋੜੀਆਂ ਕੱਢੀਆਂ। ਇੱਕ ਤੇ ਫਾਤਮਾ ਔਰ ਨੂਰਾਂ ਯਾਨੀ ਮਾਂ ਧੀ ਨੂੰ ਬਿਠਾਇਆ, ਦੂਜੇ ਤੇ ਗੁਰਪਾਲ ਨੇ ਆਪ ਬਰਛੀ ਫੜੀ ਔਰ ਅੱਗੇ ਟੁਰ ਪਿਆ। ਕਿਸੇ ਨੂੰ ਨਹੀਂ ਸੀ ਪਤਾ ਮੰਜ਼ਿਲ ਕਿਹੜੀ, ਕਿੱਧਰ ਨੂੰ ਜਾ ਰਹੇ। ਜਦੋਂ ਤੁਰੇ
ਤੇ ਪਿੰਡ ਦੀਆਂ ਗਲੀਆਂ ਦੇ ਵਿੱਚ ਬਹੁਤ ਸਾਰੀਆਂ ਲੋਥਾਂ ਖਿਲ ਰਹੀਆਂ ਸੀ। ਨੂਰਾ ਨੇ ਗੌਰ ਨਾਲ ਮੁੜਦੀ ਗਲੀ ਵੱਲ ਵੇਖਿਆ ਤੇ ਉੱਥੇ ਉਹਦੇ ਵੱਡੇ ਪੁੱਤਰ ਕਬੱਡੀ ਦੇ ਖਿਡਾਰੀ ਵਜ਼ੀਰ ਦੀ ਲੋਥ ਜਾਂ ਲਾਸ਼ ਪਈ ਸੀ। ਮਾਂ ਕੋਲ ਨਾ ਰਿਹਾ ਗਿਆ, ਘੋੜੀ ਤੋਂ ਛਾਲ ਮਾਰੀ, ਪੁੱਤਰ ਨੂੰ ਇਸੇ ਤਰ੍ਹਾਂ ਲਾਸ਼ ਨੂੰ ਸੀਨੇ ਲਾ ਕੇ ਰੋਣ ਡੈ ਪਈ। ਗੁਰਪਾਲ ਨੇ ਧੱਕੇ ਦੇ ਨਾਲ ਖਿੱਚਿਆ, ਘੋੜੀ ਤੇ ਬਿਠਾਇਆ ਔਰ ਘੋੜੀ ਨੂੰ ਲੈ ਕੇ ਤੁਰ ਪਿਆ। ਹਜੇ ਇਹ ਗਮ ਇਸੇ ਤਰ੍ਹਾਂ ਸੀਗਾ, ਉਹਨਾਂ ਨੂੰ ਬਚਾਉਣ ਖਾਤਰ ਤੁਰੀ ਜਾ ਰਹੀ ਸੀ ਕਿ ਅੱਗੋਂ ਫਿਰ ਹਮਲਾ ਹੋ ਗਿਆ। ਰਾਤ ਦੇ ਇਸ ਹਮਲੇ ਦੇ ਵਿੱਚ ਗੁਰਪਾਲ ਨੇ ਆਖਿਆ ਕਿ ਲਾਗੇ ਜਿਹੜਾ ਵੀ ਘਰ ਦਿਸਦਾ ਉਹਦੇ 'ਚ ਵੜ ਜਾਓ, ਔਰ ਆਪ ਇਹਨਾਂ ਹਮਲਾ ਕਰਨ ਵਾਲਿਆਂ ਦੇ ਨਾਲ ਲੜਨ ਲੱਗ ਪਿਆ। ਇੱਥੇ ਤੱਕ ਕਿ ਲੜਦਿਆਂ ਹਮਲਾ ਕਰਨ ਵਾਲਿਆਂ ਦੀ ਇੱਕ ਬਰਛੀ ਉਹਦੇ ਸੀਨੇ 'ਚ ਆਰ-ਪਾਰ ਲੰਘ ਗਈ, ਪਰ ਉਦੋਂ ਤੱਕ ਫਾਤਮਾ ਔਰ ਨੂਰਾ ਇੱਕ ਘਰ ਵੜ ਚੁੱਕੇ ਸਨ। ਜਦੋਂ ਇਹਨਾਂ ਹਮਲਾ ਕਰਨ ਵਾਲਿਆਂ ਨੇ ਇਸ ਘਰ ਦਾ ਰੁਖ ਕੀਤਾ ਤੇ ਇੱਥੇ ਗੱਭਰੂ ਬੱਬਰ ਸ਼ੇਰ ਸਰਦਾਰ ਬਾਹਰ ਨਿਕਲੇ ਔਰ ਖੂਬ ਲੜੇ। ਇੰਨਾ ਲੜੇ ਕਿ ਇਹ ਜਿਹੜੇ ਹਮਲਾ ਕਰਨ ਵਾਲੇ ਸਨ ਇਹ ਬੁਜ਼ਦਿਲਾਂ ਤਰ੍ਹਾਂ ਉੱਥੋਂ ਨੱਸ ਗਏ। ਬੁਜ਼ਦਿਲੀ ਦੇ ਨਾਲ ਨੱਸਦੇ ਇਹਨਾਂ ਲੋਕਾਂ ਤੋਂ ਬਾਅਦ ਉਹਨਾਂ ਨੇ ਮਾਂ ਧੀ ਨੂੰ ਹਾਲ ਅਹਿਵਾਲ ਪੁੱਛਿਆ। ਪਤਾ ਲੱਗਾ ਕਿ ਉਹ ਨੱਸਦਿਆਂ ਪੈਰਾਂ 'ਚ ਕੁਛ ਮਰਵਾ ਬੈਠੀਆਂ। ਫੱਟਰ ਸਨ, ਪਾਣੀ ਦਿੱਤਾ, ਧੱਕੇ ਦੇ ਨਾਲ ਹਲਕ ਤੋਂ ਥੱਲੇ ਕੀਤਾ। ਰੋਟੀ ਟੁੱਕਰ ਪੁੱਛਿਆ, ਉਹ ਮੂੰਹ ਤੋਂ ਥੱਲੇ ਨਾ ਹੋਈ। ਰੋਣ ਕਰਲਾਉਣ ਡਈਆਂ ਸਨ ਕਿ ਇੰਨੇ 'ਚ ਉਹਨਾਂ ਨੇ ਆਪਸ 'ਚ ਮੂੰਹ ਜੋੜ ਕੇ ਘਰ ਵਾਲਿਆਂ ਕੁਝ ਸਲਾਮਾਂ ਕੀਤੀਆਂ। ਟੀਰੀ ਅੱਖਾਂ ਜਦੋਂ ਮਾਵਾਂ ਧੀਆਂ ਵੱਲ ਵੇਖਦੇ ਪਏ ਸਨ ਤੇ ਉਹਨਾਂ ਨੇ ਮਹਿਸੂਸ ਕੀਤਾ ਕਿ ਇਸ ਘਰ ਨੂੰ ਵੀ ਸਾਡੇ ਕਾਰਨ ਖਤਰਾ ਹੈ। ਸਾਰੇ ਜੀ ਜਦੋਂ ਜ਼ਰਾ ਲਾਂਭੇ ਹੋਏ ਖਿਲਰੇ ਤੇ ਇਹ ਮਾਵਾਂ ਧੀਆਂ ਉੱਥੋਂ ਰਾਤ ਦੇ ਹਨੇਰੇ 'ਚ ਨਿਕਲ ਪਈਆਂ। ਤੁਰਦੀਆਂ ਰਹੀਆਂ, ਡਰੀਆਂ ਸਹਿਮੀਆਂ, ਚਰੀ 'ਚੋਂ ਕਮਾਦਾਂ 'ਚੋਂ ਕੀ ਵੇਖਦੀਆਂ ਨੇ ਕਿ ਅੱਗੇ ਕੁਛ ਰੋਲਾ ਰੱਪਾ ਹੈ। ਥੋੜਾ ਜਿਹਾ ਕਮਾਦ ਦੀ ਫਸਲ 'ਚੋਂ ਬਾਹਰ ਨਿਕਲ ਕੇ ਤੁਰਨਾ ਸ਼ੁਰੂ ਕੀਤਾ ਤੇ ਪਤਾ ਲੱਗਾ ਦੂਰ ਕਾਫਲੇ ਜਾ ਵੀ ਰਹੇ ਨੇ, ਆ ਵੀ ਰਹੇ ਨੇ। ਅੱਗੇ ਜਾ ਕੇ ਇਹਨਾਂ ਕਾਫਲਿਆਂ ਵੱਲ ਹੋਈਆਂ ਤੇ ਪਤਾ ਲੱਗਾ ਕਿ ਉਹਨਾਂ ਤਰ੍ਹਾਂ ਬਹੁਤ ਸਾਰੇ ਪਿੰਡਾਂ ਦੇ ਲੋਕ ਇਕੱਠੇ ਹੋ ਕੇ ਹੁਣ ਕੈਂਪਾਂ ਨੂੰ ਜਾ ਰਹੇ ਨੇ। ਉਹਨਾਂ ਦੇ ਨਾਲ ਤੁਰ ਪਈਆਂ ਬਿਲਕੁਲ ਬੇਸਹਾਰਾ ਹੋ ਕੇ। ਜਦੋਂ ਕੈਂਪ ਤੱਕ ਅੱਪੜੀਆਂ ਤੇ ਪਤਾ ਲੱਗਾ ਕਿ ਹੁਣ ਇੱਥੋਂ ਸਟੇਸ਼ਨ ਤੇ ਜਾਣਾ ਹੈ ਔਰ ਗੱਡੀ ਨੇ ਨਵੇਂ ਬਣਨ ਵਾਲੇ ਮੁਲਕ ਪਾਕਿਸਤਾਨ ਉਹਨਾਂ ਨੂੰ ਅਪੜਾ ਦੇਣਾ ਹੈ। ਪਿਓ ਨੂੰ ਲੱਭਣ ਗਏ ਜਾਂ ਪਿਓ ਮਰੇ ਦੀ ਲਾਸ਼ ਚੁੱਕਣ ਗਿਆ ਦੇ ਵਿੱਚੋਂ ਇੱਕ ਦੀ ਲਾਸ਼ ਤੇ ਵੇਖ ਲਈ, ਬਾਕੀ ਦੋਵੇਂ ਪੁੱਤਰਾਂ ਦਾ ਕੀ ਹਾਲ ਸੀ। ਮਾਂ ਦਾ ਰੋ ਕਹਾਵਾਂ ਦੇ ਕੇ ਬੁਰਾ ਹਾਲ ਸੀਗਾ। ਕੈਂਪ 'ਚ ਜਦੋਂ ਅੱਪੜੇ ਤੇ ਰਾਤ ਢਲ ਚੁੱਕੀ ਸੀਗੀ। ਉਸ ਤੋਂ ਬਾਅਦ ਦੋਵੇਂ ਮਾਵਾਂ ਧੀਆਂ ਰੋਂਦੀਆਂ ਰਹੀਆਂ। ਕੈਂਪ 'ਚ ਪਹੁੰਚ ਕੇ ਪਤਾ ਲੱਗਾ ਕਿ ਮਾਂ ਦੇ ਸਿਰ ਤੇ ਨਾਂ ਤੇ ਚੁੰਨੀ ਹੈ ਤੇ ਫਾਤਮਾ ਦੀ ਵੀ ਜੁੱਤੀ ਲੈ ਕੇ ਕਿਤੇ ਡਿੱਗ ਪਈ ਹੈ। ਇਸੇ ਦੁੱਖ ਔਰ ਭੁੱਖ ਦੇ ਵਿੱਚ ਹਜੇ ਰੋਲਾ ਰੱਪਾ ਜਿਹੜਾ ਮੱਠਾ ਨਹੀਂ ਸੀ ਪਿਆ। ਕਦੀ ਇਧਰੋਂ ਵੈਣਾਂ ਦੀਆਂ ਆਵਾਜ਼ਾਂ ਆ ਰਹੀਆਂ ਸੀ, ਕਦੀ ਉਧਰੋਂ ਰੋਣ ਦੀਆਂ, ਕਦੀ ਉਧਰੋਂ ਕਹਾਵਾਂ ਦੀਆਂ ਤੇ ਕਦੀ ਕਿਸੇ ਪਾਸਿਓਂ ਪਿੱਟਣ ਦੀਆਂ। ਪਤਾ ਲੱਗਾ ਹੁਣ ਗੱਡੀ ਆ ਗਈ ਹੈ। ਕੈਂਪ 'ਚੋਂ ਰੇਲਵੇ ਸਟੇਸ਼ਨ ਤੱਕ ਅੱਪੜੇ ਅਜੇ ਉੱਥੇ ਪਹੁੰਚੇ ਹੀ ਸਨ ਕਿ ਪਿੱਛੋਂ ਇੱਕ ਰਾਹ ਹੈ ਜਿਹੜਾ ਉਹਨੇ ਧੱਕਾ ਦਿੱਤਾ। ਕਦੋਂ ਫਾਤਮਾ ਦੀ ਮਾਂ ਕੋਲੋਂ ਬਾਂਹ ਛੁੱਟੀ ਔਰ ਉਹ ਸਟੇਸ਼ਨ ਤੇ ਗਵਾਚ ਗਈ। ਮਾਂ ਕਰਲਾਉਣ ਡਈ ਸੀਗੀ ਕਿ ਪਤਾ ਲੱਗਾ ਫਾਤਮਾ ਪਰਾਂ ਫੱਟਰ ਪਈ ਏ, ਲੋਕਾਂ ਦੇ ਪੈਰਾਂ ਥੱਲੇ ਆ ਕੇ ਉਹਦੇ ਨੱਕ ਔਰ ਮੂੰਹ 'ਚੋਂ ਲਹੂ ਵਗਣ ਡਿਆ। ਮਾਂ ਨੂੰ ਚਿੰਬੜ ਗਈ, ਰੋਣ ਡੈ ਪਈ ਕਿ ਗੱਡੀ ਨੇ ਪਹਿਲੀ ਸੀਟੀ ਮਾਰੀ। ਦੋਵੇਂ ਮਾਵਾਂ ਧੀਆਂ ਪਤਾ ਨਹੀਂ ਇਸ ਰਾਹ 'ਚ ਕਿੱਦਾਂ ਗੱਡੀ ਦੇ ਅੰਦਰ ਚਲੀਆਂ ਗਈਆਂ ਕਿ ਫਾਤਮਾ ਦੀ ਨਜ਼ਰ ਪਈ ਕਿ ਉਹਦਾ ਸਭ ਤੋਂ ਨਿੱਕਾ ਵੀਰ ਸ਼ੌਕਤ ਆਪਣੇ ਕੁਝ ਸਰਦਾਰ ਯਾਰਾਂ ਦੇ ਨਾਲ ਰੇਲਵੇ ਸਟੇਸ਼ਨ ਦੇ ਨੱਸੀ ਆ ਰਿਹਾ। ਗੱਡੀ ਹੈ ਜਿਹੜੀ ਉਹਨੇ ਦੂਸਰੀ ਸੀਟੀ ਦਿੱਤੀ। ਉਹ ਆਪਣੇ ਭਰਾ ਵੱਲ ਵੇਖਦੀ ਰਹੀ ਕਿ ਯਕਦਮ ਪਤਾ ਲੱਗਾ ਅਚਾਨਕ ਬਰਛੀਆਂ ਲੈ ਕੇ ਕੁਝ ਹਮਲਾ ਸਾਹਮਣੇ ਆ ਗਏ। ਭੈਣ ਮੁੜ ਚੱਲਦੀ ਗੱਡੀ ਤੋਂ ਪਿੱਛੇ ਵੇਖਦੀ ਰਹੀ। ਸ਼ੌਕਤ ਉਹਦੇ ਸਾਹਮਣੇ ਬਰਛੀਆਂ ਦਾ ਨਿਸ਼ਾਨਾ ਬਣ ਕੇ ਲੀਰੋ ਲੀਰ ਹੋ ਗਿਆ। ਚੰਗਾ ਮਾਂ ਨੂਰਾ ਨੇ ਆਪਣੇ ਪੁੱਤਰ ਨੂੰ ਲੀਰੋ ਲੀਰ ਹੁੰਦਿਆਂ ਨਹੀਂ ਵੇਖਿਆ। ਗੱਡੀ ਤੁਰਦੀ ਰਹੀ ਪਰ ਪਤਾ ਲੱਗਾ ਕਿ ਲਾਹੌਰ ਸਟੇਸ਼ਨ ਆ ਗਿਆ ਹੈ। ਜਦੋਂ ਲਾਹੌਰ ਸਟੇਸ਼ਨ ਤੇ ਪਹੁੰਚੇ ਤੇ ਪਤਾ ਲੱਗਾ ਕਿ ਇਸੇ ਗੱਡੀ 'ਚ ਜਸਬੀਰ ਸਿੰਘ ਵੀ ਸੀਗਾ, ਜਿਹੜਾ ਸਿਰਫ ਇਹ ਦੱਸਣ ਆ ਰਿਹਾ ਸੀਗਾ ਕਿ ਉਹਦੇ 2 ਪੁੱਤਰ ਨੇ ਜਿਹੜੇ ਉਹ ਮਰ ਗਏ ਨੇ। ਔਰ ਉਸ ਤੋਂ ਬਾਅਦ ਜਦੋਂ ਉਹਨੇ ਮਾਂ ਧੀ ਦਾ ਹਾਲ ਵੇਖਿਆ, ਉਹਨੇ ਆਪਣੇ ਸਿਰ ਦੀ ਪੱਗ ਖੋਲੀ ਔਰ ਚੁੰਨੀ ਬਣਾ ਕੇ ਨੂਰਾਂ ਦੇ ਸਿਰ ਤੇ ਦੇ ਦਿੱਤੀ। ਆਪਣੀ ਜੁੱਤੀ ਲਾਈ ਤੇ ਉਹ ਫਾਤਮਾ ਨੂੰ ਪਵਾ ਦਿੱਤੀ। ਔਰ ਉਸ ਤੋਂ ਬਾਅਦ ਜਿਹੜੀ ਸਿੱਖ ਟ੍ਰੇਨ ਵਾਪਸ ਚੜ੍ਹਦੇ ਪੰਜਾਬ ਨੂੰ ਜਾ ਰਹੀ ਸੀ, ਭਿੱਜੀਆਂ ਅੱਖਾਂ ਦੇ ਨਾਲ ਉਹਦੇ ਤੇ ਚੜ੍ਹ ਗਿਆ। ਇਹ ਤੇ ਉਹ ਕਹਾਣੀ ਸੀ ਜਿਹੜੀ ਖੁਦਾ ਬਖਸ਼ ਦੇ ਘਰਾਣੇ ਦੀ ਸੀ। 1947 ਦੇ ਇਸ ਸਾਹਨੇ, ਇਸ ਦੁੱਖ, ਇਸ ਵੰਡ, ਇਹਨਾਂ ਉਜਾੜਿਆਂ ਦੇ ਨਾਲ ਜੁੜੀਆਂ ਹੋਰ ਬਹੁਤ ਸਾਰੀਆਂ ਕਹਾਣੀਆਂ ਜਿਹੜੀਆਂ ਅਸੀਂ ਇਸ ਅਗਸਤ ਮਹੀਨੇ 'ਚ ਪੰਜਾਬੀ ਰੇਡੀਓ USA ਤੋਂ ਤੁਹਾਡੇ ਰੂਬਰੂ ਪੇਸ਼ ਕਰਾਂਗੇ। ਬਸ ਸਾਡੇ ਨਾਲ ਜੁੜੇ ਰਹਿਣਾ।